ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲਾ YouTube ਕਮੈਂਟ ਆਇਆ ਹੈ ਗੈਰੀ ਸਿੱਧੂ ਜੀ ਦਾ ਆਈਡੀ ਤੋਂ ਸਾਡੀ ਡੋਨਲਡ ਟਰੰਪ ਨਾਲ ਸੰਬੰਧਿਤ ਵੀਡੀਓ ਤੇ ਇਹ ਲਿਖਦੇ ਹਨ ਮੈਂ ਸਮਝਦਾ ਹਾਂ ਕਿ ਦੁਨੀਆ ਭਰ 'ਚ ਸਿੱਖਾਂ ਨੂੰ ਭਾਰਤੀ ਪਾਸਪੋਰਟ ਤਿਆਗ ਦੇਣਾ ਚਾਹੀਦਾ ਹੈ ਅਤੇ ਨੈਸ਼ਨਲ ਟਰੈਵਲ ਡਾਕੂਮੈਂਟਸ ਦੀ ਮੰਗ ਕਰਨੀ ਚਾਹੀਦੀ ਹੈ ਇੰਡੀਆ ਜਾਣ ਲਈ ਇਸ ਦਾ ਪ੍ਰਭਾਵ ਪਵੇਗਾ ਨਹੀਂ ਤਾਂ ਬਸ ਗਾਈ ਚੱਲੋ ਗਾਣੇ ਸਾਨੂੰ ਡਾਇਸਪੋਰਾ ਸਿੱਖਾਂ ਦਾ ਸਰਬੱਤ ਖਾਲਸਾ ਸੋਚਣਾ ਚਾਹੀਦਾ ਹੈ ਤੇ ਉਹਨਾਂ ਨੂੰ ਭਾਰਤੀ ਪਾਸਪੋਰਟ ਤੇ ਟਰੈਵਲ ਨਾ ਕਰਨ ਲਈ ਕਹਿਣਾ ਚਾਹੀਦਾ ਹੈ ਜੀ ਡਾਕਟਰ ਸਾਹਿਬ ਗੈਰੀ ਸਿੱਧੂ ਜੀ ਦਾ ਬਹੁਤ-ਬਹੁਤ ਸ਼ੁਕਰੀਆ ਇਹ ਵੀ ਕਾਫੀ ਐਕਟਿਵ ਹੁੰਦੇ ਨੇ YouTube ਦੇ ਉੱਤੇ ਔਰ ਕਾਫੀ ਸੁਲਝੀ ਹੋਈ ਸੋਚ ਹੈ ਇਹਨਾਂ ਦੀ ਸੋ ਇਹਨਾਂ ਨੇ ਇਹ ਕਿਹਾ ਵੀ ਸਾਨੂੰ ਜਿਹੜਾ ਇੰਡੀਅਨ ਪਾਸਪੋਰਟ ਰਿਜੈਕਟ ਕਰ ਦੇਣਾ ਚਾਹੀਦਾ ਔਰ ਨੈਸ਼ਨਲ ਟਰੈਵਲ ਡਾਕੂਮੈਂਟ ਤੇ ਟਰੈਵਲ ਕਰਨਾ ਚਾਹੀਦਾ ਜੀ ਵੈਸੇ ਤਾਂ ਜਿੱਥੇ ਵੀ ਸਿੱਖ ਜਿਨ੍ਹਾਂ ਦੇਸ਼ਾਂ 'ਚ ਨੇ ਸੂਨਰ ਔਰ ਲੇਟਰ ਉਹਦੇ ਸਿਟੀਜ਼ਨ ਬਣ ਜਾਂਦੇ ਨੇ ਕੁਛ ਨੇ ਜਿਨ੍ਹਾਂ ਨੂੰ ਉਹ ਦੇਸ਼ ਵੀ ਰੋਕ ਦਿੰਦੇ ਨੇ ਟਰੈਵਲ ਵੀ ਨਹੀਂ ਕਰ ਸਕਦੇ ਸੋ ਕੁੱਲ ਮਿਲਾ ਕੇ ਬਾਕੀ ਮੁਲਕਾਂ 'ਚ ਤਾਂ ਜਿੱਥੇ ਤੁਸੀਂ ਅਸਾਈਲਮ ਰਹਿੰਦੇ ਹੋ ਤੁਹਾਨੂੰ ਜਦੋਂ ਤੁਸੀਂ ਸਿਟੀਜ਼ਨ ਨਹੀਂ ਵੀ ਬਣਦੇ ਟਰੈਵਲ ਡਾਕੂਮੈਂਟ ਹੁੰਦਾ ਉਹਦੇ 'ਚ ਤੁਸੀਂ ਇੰਡੀਆ ਜਾ ਨਹੀਂ ਸਕਦੇ ਤੇ ਜਿਹੜੇ ਇੱਥੇ ਬਾਹਰ ਐਕਟਿਵ ਨੇ ਜਿਨ੍ਹਾਂ ਦੀਆਂ ਬਲੈਕ ਲਿਸਟਾਂ ਵੀ ਬਣਦੀਆਂ ਨੇ ਔਰ ਜਿਨ੍ਹਾਂ ਨੂੰ ਇੱਥੋਂ ਵਾਲਿਆਂ ਨੇ ਵੀ ਮਾਰਕ ਕੀਤਾ ਹੁੰਦਾ ਉਹ ਤੁਸੀਂ ਕਿਸੇ ਪਾਸਪੋਰਟ ਤੇ ਜਾਓ ਜੇ ਅਮਰੀਕਨ ਪਾਸਪੋਰਟ ਜਾਂ UK ਦੇ ਜਾਂ ਇਟਲੀ ਦੇ ਤੇ ਗਏ ਸਰਬੱਤ ਖਾਲਸਾ 'ਚ ਐਜ਼ ਏ ਪਾਰਟਿਸਿਪੈਂਟ ਤੇ ਦੇਸ਼ ਧਰੋਹੀ ਬਣਾ ਦਿੱਤੇ ਤੇ ਜੇ ਤੁਸੀਂ ਕੋਈ ਵੀ ਹੋਰ ਡਾਕੂਮੈਂਟ ਲੈਂਦੇ ਹੋ ਤੇ ਤੁਹਾਨੂੰ ਵੀਜ਼ਾ ਤਾਂ ਉਹਦੇ ਤੇ ਲੈਣਾ ਪਏਗਾ ਸਿਰਫ ਇੱਕ ਇੰਡੀਅਨ ਪਾਸਪੋਰਟ ਹੈ ਜਿਹਦੇ ਥੱਲੇ ਤੁਹਾਨੂੰ ਵੀਜ਼ੇ ਦੀ ਲੋੜ ਨਹੀਂ ਹੈ ਜਿਨ੍ਹਾਂ ਦੇ ਕੋਲ ਇੰਡੀਅਨ ਪਾਸਪੋਰਟ ਨੇ ਤੇ ਉਹ ਵੈਸੇ ਹੀ ਇੰਡੀਅਨ ਪਾਸਪੋਰਟ ਉਹਨਾਂ ਦੀ ਪ੍ਰਾਪਰਟੀ ਹੁੰਦਾ ਔਰ ਉੱਥੇ ਉਹਨੂੰ ਜੋ ਮਰਜ਼ੀ ਕੇਸ ਪਾ ਦੇਣ ਜਿਵੇਂ ਕਿ ਗਿਆਨ ਨੂੰ ਪਾਉਂਦੇ ਵੀ ਨੇ ਉੱਥੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਵੀ ਫਸਾਇਆ ਹੁੰਦਾ ਕੇਸਾਂ ਜੀ ਸੋ ਮੈਂ ਸਮਝਦਾ ਵੀ ਇਹ ਇੱਕ ਬੜਾ ਇਸ ਕਿਸਮ ਦਾ ਹੁਣ ਜਿਸ ਕਿਸਮ ਦਾ ਮਾਹੌਲ ਦੁਨੀਆ 'ਚ ਇੱਕ ਦਹਿਸ਼ਤਗਰਦੀ ਦੇ ਨਾਂ ਥੱਲੇ ਬਣ ਗਿਆ ਹੈ ਇੰਟਰਪੋਲ ਜਿਹੜੀ ਹੈ ਉਹ ਐਕਟਿਵ ਕਰ ਦਿੰਦੀਆਂ ਨੇ ਹਕੂਮਤਾਂ ਇੰਟਰਪੋਲ ਨੇ ਕੋਈ ਇਹ ਇਨਵੈਸਟੀਗੇਟ ਨਹੀਂ ਕਰਨਾ ਹੁੰਦਾ ਕਿ ਵੀ ਤੁਸੀਂ ਗਲਤ ਹੋ ਜਾਂ ਠੀਕ ਹੋ ਜੇ ਕਿਸੇ ਹਕੂਮਤ ਨੇ ਕਿਹਾ ਕਿ ਜੀ ਆਹ ਬੰਦਾ ਸਾਨੂੰ ਫਲਾਂ ਕੇਸ 'ਚ ਲੜੀਂਦਾ ਜਿਹਨੂੰ ਮਰਜ਼ੀ ਕੇਸ 'ਚ ਉੱਥੇ ਜਿਹੜੇ ਮਰਜ਼ੀ ਫਰੇਮ ਕਰ ਦੇਣ ਜੇ ਹੁਣ ਕੇਜਰੀਵਾਲ ਦੇ ਆਪਣਾ ਉਹ ਦਫ਼ਤਰ ਦੇ ਬਾਹਰ ਬੈਠਾ ਉਹ ਅੰਦਰ ਨਹੀਂ ਜਾ ਸਕਦਾ ਕਿ ਜੀ CBI ਰੇਡ ਹੋ ਗਿਆ ਤੁਸੀਂ ਅੰਦਾਜ਼ਾ ਲਾ ਲਓ ਵੀ ਜੇ ਕੋਈ ਸਿੱਖ ਔਰ ਉਹ ਵੀ ਖਾਲਿਸਤਾਨੀ ਵਿਚਾਰਾਂ ਵਾਲਾ ਕਿਸ ਪਾਸਪੋਰਟ ਦੇ ਥੱਲੇ ਇੰਡੀਆ ਟਰੈਵਲ ਕਰਕੇ ਜਾਏਗਾ ਜਾਂ ਗੱਲ ਕਰੇਗਾ ਪਰ ਫਿਰ ਵੀ ਇਹਨਾਂ ਦਾ ਸ਼ੁਕਰੀਆ ਇਹਨਾਂ ਨੇ ਇਸ ਦੇ ਉੱਤੇ ਕਮੈਂਟ ਕੀਤੇ ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲਾ YouTube ਕਮੈਂਟ ਮਰਦਾਨ ਪਾਕਿਸਤਾਨ ਤੋਂ ਆਜ਼ਾਦ ਖਾਨ ਜੀ ਦਾ ਹੈ ਸਾਡੀ ਪੰਜਾਬ ਤੇ ਜਾਲੀ ਵੋਟਰਸ ਅਤੇ ਪਾਕਿਸਤਾਨ ਦੀ ਸ਼ਾਹੀਨ ਮਿਜ਼ਾਈਲ ਨਾਲ ਸੰਬੰਧਿਤ ਵੀਡੀਓ ਤੇ ਇਹ ਲਿਖਦੇ ਹਨ पंजाबी तो मुझे समझ नहीं आता है मगर फिर भी पता नहीं TV 84 से मेरा इतना प्यार क्यों है मालूम नहीं कि डॉक्टर साहब की मीठी बातें जो दिल को लगती हैं और को होस्ट की मुस्कुराहट मुझे खींच कर लाती है काश मेरे जीते जी खालिस्तान आजाद हो जाए और मैं अपने हाथों से 5 किलो मिठाई आप लोगों को खिलाऊं मेरी दुआ है अल्लाह पाक TV 84 को कायम दायम रखे ताकि आप लोगों की बातें हमें सुनने को मिले अल्लाह पाक मेरे नबी और बाबा गुरु नानक को के सदके खालिस्तान को आजाद करे आमीन खालिस्तान जिंदाबाद डॉक्टर साहब आपको और आपकी टीम को सलाम फिर से खालिस्तान जिंदाबाद जी डॉक्टर साहब जिंदाबाद 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 आजाद खान जी का बहुत बहुत शुक्रिया उन्होंने मरदान पाकिस्तान तो लिखे जी उन्होंने TV 84 नाल प्यार है ਸਾਡੀਆਂ ਗੱਲਾਂ ਉਹਨਾਂ ਨੂੰ ਬਹੁਤ ਮਿੱਠੀਆਂ ਲੱਗਦੀਆਂ ਤੁਹਾਡੀ ਮੁਸਕਰਾਹਟ ਦੇ ਉਹ ਕਾਇਲ ਨੇ ਜੀ ਵੈਸੇ ਮਿੱਠੀਆਂ ਇਸ ਲਈ ਲੱਗਦੀਆਂ ਹੋਣੀਆਂ ਵੀ ਪੰਜਾਬੀ ਜਿਵੇਂ ਕਹਿੰਦੇ ਪੂਰੀ ਸਮਝ ਨਹੀਂ ਆਉਂਦੀ ਹੈ ਹੁਣ ਬਾਦਲ ਟੱਬਰ ਨੂੰ ਜਾਂ ਜਿਹੜੀ ਹਕੂਮਤਾਂ ਨੇ ਉਹਨਾਂ ਨੂੰ ਪੁੱਛੋ ਵੀ ਕਿੰਨੀਆਂ ਕਿ ਮਿੱਠੀਆਂ ਨੇ ਗੱਲਾਂ ਜੀ ਪਰ ਫਿਰ ਵੀ ਮੈਂ ਸਮਝਦਾ ਵੀ ਜਿਹੜਾ ਕਨਕਲੂਡਿੰਗ ਇਹਨਾਂ ਦਾ ਪਾਰਟ ਸੀ ਉਹਨੇ ਮੈਨੂੰ ਟੱਚ ਵੀ ਕੀਤਾ ਕਿਉਂਕਿ ਜਦੋਂ ਇਸਲਾਮ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ ਜਦੋਂ ਉਹਨਾਂ ਨੇ ਨਬੀ ਔਰ ਬਾਬਾ ਨਾਨਕ ਦਾ ਸਦਕਾ ਮੰਗਿਆ ਇਹ ਇੱਕ ਬੜੀ ਯੂਨੀਕ ਗੱਲ ਹੈ ਕਿ ਤੁਸੀਂ ਆਪਣੇ ਨਬੀ ਨੂੰ ਆਪਣੇ ਰਹਿਬਰ ਕਿਉਂਕਿ ਇਸਲਾਮ ਦਾ ਬੇਸ ਹੈ ਅੱਲਾਹ ਤਾਲਾ ਔਰ ਹਜ਼ਰਤ ਮੁਹੰਮਦ ਸਾਹਿਬ ਨਬੀ ਨੇ ਔਰ ਉਹਨਾਂ ਦੇ ਨਾਲ ਤੁਸੀਂ ਸਿੱਖਾਂ ਦੇ ਰਹਿਬਰ ਸਿੱਖਾਂ ਦੇ ਗੁਰੂ ਨਾਨਕ ਸਾਹਿਬ ਉਹਨਾਂ ਦੋਨਾਂ ਨੂੰ ਆਪਣੇ ਧਿਆਨ 'ਚ ਲਿਆ ਕੇ ਜੇ ਕੌਮ ਦੇ ਘਰ ਦੀ ਗੱਲ ਕਰਦੇ ਹੋ ਖਾਲਿਸਤਾਨ ਦੀ ਗੱਲ ਕਰਦੇ ਹੋ
ਤੇ ਲੱਡੂ ਵੀ 5 ਕਿਲੋ ਦੇਣਾ ਚਾਹੁੰਦੇ ਨੇ। ਭਾਈ ਜਾਨ ਥੋੜੇ ਨੇ ਅੱਜ ਕੱਲ, ਜੇ ਤੁਸੀਂ ਲਿਆਓਗੇ ਫਿਰ ਕੱਲੇ TV 84 ਦੇ ਅਸੀਂ ਤਾਂ ਨਹੀਂ ਨਾ ਖਾਣੇ ਹੈ, ਸਾਡੀ ਵੱਡੀ ਟੀਮ ਹੈ, ਇਹ ਤਾਂ ਕੋਈ ਟਰਾਲੀ ਲਿਆਓ ਲੱਡੂਆਂ ਦੀ, ਫਿਰ ਗੱਲ ਹੋਏਗੀ। ਤੇ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ। ਔਰ ਮੈਂ ਸਮਝਦਾ ਵੀ ਇਹ ਭਾਵੇਂ ਜਿਹਨੂੰ ਤੁਸੀਂ ਕਹੋ ਵੀ ਥੋੜੀ ਜਿਹੀ ਦਿਸ ਇਜ਼ ਲਾਈਕ ਐਨ ਐਡਰਨਲਿਨ ਟੂ ਦਾ ਬਲੱਡ ਨਹੀਂ, ਕਿ ਵੀ ਇਹ ਤੁਹਾਡੀਆਂ ਇੱਕ ਵਾਰੀ ਤਾਂ ਸਪਿਰਿਟਸ ਚੁੱਕਦਾ ਹੈ ਕਿ ਹਜ਼ਾਰਾਂ ਮੀਲ ਦੂਰ ਸਰਹੱਦ ਦੇ ਪਾਰ ਵੀ ਹੋਤੀ ਮਰਦਾਨ ਦੇ ਉਸ ਮੁਕਾਮ ਤੇ, ਜਿਹਦੇ ਨਾਲ ਮੈਂ ਪਹਿਲਾਂ ਵੀ ਕਿਹਾ ਸੀ ਕਿ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਮੈਨੂੰ ਯਾਦ ਆ ਜਾਂਦੇ ਨੇ। ਉਹਨਾਂ ਦੀਆਂ ਲਿਖਤਾਂ ਉਹਨਾਂ ਨੇ ਬਹੁਤ ਅੱਛੀ, ਔਰ ਕਿਉਂਕਿ ਇਸ ਬੈਲਟ ਦੇ ਵਿੱਚ ਬੋਲੀ ਜ਼ਿਆਦਾ ਪਸ਼ਤੋ ਬੋਲੀ ਜਾਂਦੀ ਹੈ। ਔਰ ਜਿਵੇਂ ਜਦੋਂ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਨੇ ਅਕਾਲੀ ਫੂਲਾ ਸਿੰਘ ਦਾ ਜੀਵਨ ਲਿਖਿਆ, ਹਰੀ ਸਿੰਘ ਨਲੂਏ ਦਾ ਲਿਖਿਆ, ਤੇ ਫਿਰ ਕਿਵੇਂ ਇਸ ਬੈਲਟ ਦੇ ਵਿੱਚ ਹਰੀ ਸਿੰਘ ਨਲੂਏ ਨੂੰ ਟ੍ਰਿਬਿਊਟ ਦਿੱਤੇ ਉਹਨਾਂ ਨੇ, ਕੁਝ ਪਸ਼ਤੋ ਦੀਆਂ ਕੋਟਸ ਵੀ ਉਹਦੇ 'ਚ ਜਿਹੜੇ ਇਹਨਾਂ ਦੇ ਲੋਕ ਗੀਤਾਂ 'ਚ ਹੈ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਿ ਇਹ ਸਾਨੂੰ ਯਾਦ ਵੀ ਕਰਦੇ ਨੇ, TV 84 ਨੂੰ ਦੇਖਦੇ ਨੇ, ਔਰ ਹੌਲੀ ਜਾਂ ਤਾਂ ਸਾਨੂੰ ਪਸ਼ਤੋ ਸਿੱਖਣੀ ਪਏਗੀ ਇਹਨਾਂ ਨਾਲ ਪਸ਼ਤੋ 'ਚ ਗੱਲ ਕਰਨ ਲਈ, ਜਾਂ ਹੌਲੀ ਇਹ ਨਹੀਂ, ਹੁਣ ਤਾਂ ਜਿਹੜੀ ਭਾਵੇਂ ਉਹਨਾਂ ਨੇ ਰੋਮਨਾਈਜ਼ਡ ਅੰਗਰੇਜ਼ੀ 'ਚ ਲਿਖਿਆ ਹੈ, ਉਰਦੂ ਤਾਂ ਸਮਝਦੇ ਨੇ ਕਿਉਂਕਿ ਪਾਕਿਸਤਾਨ ਦੀ ਨੈਸ਼ਨਲ ਲੈਂਗੁਏਜ ਹੈ। ਸੋ ਲੇਕਿਨ ਬਹੁਤ ਬਹੁਤ ਇਹਨਾਂ ਦਾ ਸ਼ੁਕਰੀਆ ਜੀ।